कुदरत और पूरी नेचर नाल मेरा ते पर एक मिट्टी है, एक धरती है जिथे मैं जिथे मेरा जन्म है, जिथे मेरी माँ है, जिथे दे रुख ने, जिथे मैनू हवा मिलती है, जिथे मैनू साह मिलता है, जिथे मेरा आला दुआला है, जिथे मेरा पूरा हवास और मेरा सोचण समझण सारा वेखण चाखण हंडाण गुजरान उत्थे होई है। सो कहते ने कि जम्मण वाली माँ ते जम्मण वाली थां एक कदे नहीं भुलदी, सारी जिंदगी बंदे दे नाल रहिंदी, बंदा जिथे भी सो जिथों साडा खमीर उठिया उत्थों आले दुआले सानूं मापियां तो लैके ते अपने अजीज़ां प्यारियां तो लैके ते रिश्तेदारां तो लैके उस्तादां स्कूलां पढ़ाइयां लिखाइयां तक सानूं इत्थे दे जीआं नाल ही वाह पैंदा है। तो उत्थे ही साडा एक माफी ज़मीर, एक साडी सोच, एक समझ जिंदगी बारे, अपने आप बारे, आले दुआले बारे एक पैदा होंदी है। असी पंजाब दे जाए होए, लाहौर दे आल दुआल दे पूरा पंजाब जिहड़ा बड़ा वड्डा पंजाब, किसी वेले दिल्ली लाहौर तो लैके पिशौर तक पंजाब ही फैलिया होया सी, कश्मीर भी विच सी, इधर भी ते उदों रीतल पढ़ाई लिखाई भी सी, समझां भी सन। अंग्रेज़ दे आउण तो पहले तक या अंग्रेज़ दे ने जिहड़ा पंजाबियां दे नाल युद्ध कीता, लड़ाई कीती और 30-40 साल की वो लड़ाई है जिहदे बारे सानूं कोई पढ़ाई नहीं, दस्सिया भी नहीं गया। उस वेले तक अंग्रेज़ दे जिहड़े पारख ने, स्कॉलर ने, उन्हां दे जिहड़े राइटर्स ने, ऑफिसर्स ने, गजटियर ने, वो बोलते हैं कि पंजाब की लिटरेसी रेट 70 to 80%। लैटनर वर्गे जिन्होंने इंडिजनस हिस्टरी ऑफ पंजाब, दी ट्रेडिशनल हिस्टरी ऑफ एजुकेशन इन पंजाब, वो तर्जमे भी होए तो सारी दुनिया को पता लगा कि ਜਿਹੜਾ ਸਾਡਾ देसी निज़ामी तालीम सी ਉਹਦੇ ਵਿੱਚ 70-80% ਤੋਂ ਵੱਧ ਲੋਕ ਪੜ੍ਹੇ ਲਿਖੇ ਸੀ। ਧਰਮਸ਼ਾਲਾਵਾਂ ਔਰ ਮਦਰਸਿਆਂ ਦੀ ਜਿਹੜੀ ਰਵਾਇਤੀ ਤਾਲੀਮ ਸੀ ਉਹ ਇੱਥੇ ਦੀ ਬੋਲੀਆਂ ਦੇ ਵਿੱਚ ਹੀ ਹੁੰਦੀ ਸੀ। ਹਿਸਾਬ ਕਿਤਾਬ ਦੀ ਵੀ ਇੱਥੇ ਦੀ ਲੰਮੀ ਰਵਾਇਤ ਸੀ ਤੇ ਉਹ ਉਸ ਵੇਲੇ ਹਿੰਦੁਸਤਾਨ ਦੇ ਵਿੱਚ ਪੂਰੇ ਹਿੰਦੁਸਤਾਨ 'ਚੋਂ ਕਹਿੰਦੇ ਨੇ ਕਿ 73% ਸਕੂਲ ਸਿਰਫ ਪੰਜਾਬ 'ਚ ਸਨ ਤੇ बाकी 23% पूरे हिंदुस्तान एडा वड्डा हिंदुस्तान है जिथे मतलब आ पाकिस्तान वर्गे तो 10 मुल्क निकल आते हैं, एडा वड्डा हिंदुस्तान तो वो पंजाब दे विच 73% स्कूल सिर्फ पंजाब के सन और उन्होंने एक स्कूल टीचर कोर्स एक शहर का पूरा सर्वे रिसर्च करके उन्होंने किताब लिखी अंग्रेज़ ने खुद। तो ਉਹਦੇ आउण तो पहले असी 100 चों 80 पढ़े सन 150 साल पहले ਤੇ ਹੁਣ ਅਸੀਂ 100 ਚੋਂ 8 ਪੜ੍ਹੇ ਹਾਂ। ਉਹਦੇ ਵਿੱਚ ਵੀ ਬੜੇ ਭਗੌੜੇ ਨੇ, ਉਹਦੇ ਵਿੱਚ ਵੀ 8ਵੀਂ 10ਵੀਂ ਤੱਕ ਜਿਹੜਾ ਘੇਰਾ ਪੈਂਦਾ ਹੈ ਉਹਦੇ ਵੀ ਕੋਈ ਅੰਤ ਹਿਸਾਬ ਨਹੀਂ ਹੈ। 70% ਬੱਚੇ ਪ੍ਰਾਇਮਰੀ ਸਕੂਲੋਂ ਨੱਸ ਜਾਂਦੇ ਨੇ। ਸੋ ਸਾਡੇ ਇਲਮ ਦੇ ਨਾਲ ਕੁਝ ਹੱਥ ਹੋ ਇੱਕ ਤੇ ਸਾਜ਼ਿਸ਼ ਵੀ ਹੋਈ ਸਾਨੂੰ ਗੈਰ ਪੰਜਾਬੀ ਕਰਨ ਦੀ ਜੋ ਅੰਗਰੇਜ਼ ਦੇ ਵੇਲੇ ਤੋਂ, ਕਿਉਂਕਿ ਅਸੀਂ ਰਜਿਸਟ ਵੀ ਇੰਨਾ ਲੰਮਾ ਚੌੜਾ ਕੀਤਾ ਤੇ ਉਸ ਦੇ ਨਤੀਜੇ ਦੇ ਵਿੱਚ 1860 ਤੋਂ ਲੈ ਕੇ ਹੁਣ ਤੱਕ ਅਸੀਂ ਵੇਖਦੇ ਹਾਂ ਕਿ ਪੰਜਾਬ ਦੇ ਲੋਕ ਆਪਣੀ ਬੋਲੀ ਵੀ ਛੱਡ ਗਏ, ਆਪਣੇ ਕਲਚਰ ਨੂੰ ਛੱਡ ਗਏ, ਆਪਣੇ ਹੀਰੋਜ਼ ਨੂੰ ਛੱਡ ਗਏ, ਆਪਣੇ ਪੂਰੇ ਵਿਰਸੇ ਨੂੰ ਛੱਡ ਗਏ ਔਰ ਉਹਨਾਂ ਨੂੰ ਹੋਰ ਬੋਲੀਆਂ, ਹੋਰ ਨੈਰੇਟਿਵ, ਹੋਰ ਦਿਮਾਗ ਦੀ ਹੋਰ ਤਰ੍ਹਾਂ ਦੀ ਭਰਤੀ ਕਰਦੇ। ਅੱਜ ਸਾਨੂੰ ਕੰਪਲੈਕਸ ਪੈਦਾ ਹੋ ਗਿਆ। ਅਦਾਲਤਾਂ ਕਹਿੰਦੀਆਂ ਨੇ, ਹੁਕੂਮਤਾਂ ਨੂੰ, ਪੰਜਾਬ ਹਕੂਮਤ ਨੂੰ ਕਹਿੰਦੀ ਹੈ ਕਿ ਉਹ ਤੁਸੀਂ ਸਾਰੇ ਯੂਨਿਟਸ ਜਿਹੜੇ ਨੇ ਸਿੰਧ ਸਰਹੱਦ ਬਲੋਚਿਸਤਾਨ ਇਹ ਆਪਣੀ ਆਪਣੀ ਬੋਲੀ 'ਚ ਪੜ੍ਹਦੇ ਨੇ। ਬੰਗਾਲੀਆਂ ਨੇ ਆਪਣੀ ਬੋਲੀ ਲੈ ਲਈ, ਇਹ ਪੰਜਾਬ ਦੇ ਲੋਕਾਂ ਨੂੰ ਕੀ ਹੈ? ਇੰਡੀਅਨ ਪੰਜਾਬ ਦੇ ਲੋਕਾਂ ਨੇ ਆਪਣੀ ਬੋਲੀ ਲੈ ਲਈ, ਪੜ੍ਹਾਈ ਲਿਖਾਈ ਜੋ ਹੁੰਦੀ ਹੈ। ਨਾ ਅਸੀਂ ਕਿਸੇ ਬੋਲੀ ਦੇ ਮੁਖਾਲਫ ਹਾਂ, ਪਰ ਸਾਡੀ ਮਾਂ ਨੂੰ ਕੋਈ ਘਰੋਂ ਕੱਢ ਕੇ ਕੋਈ ਹੋਰ ਲਿਆ ਕੇ ਬਹਾ ਦੇਵੇ ਪ੍ਰਧਾਨ ਤੇ ਕਿਸੇ ਵੀ ਧੀ ਪੁੱਤ ਵਾਸਤੇ ਉਹ ਬੜਾ ਦੁੱਖ ਵਾਲੀ ਗੱਲ ਹੈ। ਪਰ ਇਹ ਸਾਡੇ ਅੰਦਰ ਹੀ ਦੁੱਖ ਜਾਗਦਾ ਨਹੀਂ, ਇਹ ਅਹਿਸਾਸ ਜਾਗਦਾ ਕਿ ਅਸੀਂ ਆਪਣੀ ਬੋਲੀ ਦੇ ਵਿੱਚ ਪੜ੍ਹਾਈ ਲਿਖਾਈ ਦੇ ਸਵਾਲ ਨੂੰ ਚੁੱਕੀਏ, ਸਰਕਾਰਾਂ ਦਰਬਾਰਾਂ ਸਿਆਸੀ ਪਾਰਟੀਆਂ ਤੱਕ ਲੈ ਕੇ ਜਾਈਏ ਔਰ ਇੱਕ ਲਹਿਰ ਬਣਾਈਏ। ਇਹ ਲਹਿਰ ਦੀ ਸ਼ਕਲ ਤੇ ਔਖੀ ਸੌਖੀ ਟੁਰਦੀ ਪਈ ਹੈ। ਬਹੁਤ ਸਾਰੇ ਜੀ ਜੁੜੇ, ਬਹੁਤ ਸਾਰੀਆਂ ਟਾਹਣੀਆਂ ਜੁੜੀਆਂ, ਤਨਜ਼ੀਮਾਂ ਜੁੜੀਆਂ। ਉਹਨਾਂ ਤਨਜ਼ੀਮਾਂ 'ਚੋਂ ਇੱਕ ਤਨਜ਼ੀਮ ਹੈ ਪੰਜਾਬ ਨੈਸ਼ਨਲ ਮੂਵਮੈਂਟ,
ਜਿਹਦੇ ਮੋਹਰੀ ਨੇ ਅਮਾਰ ਸ਼ਾਹ ਪੰਜਾਬੀ, ਅਮਾਰ ਕਾਜ਼ਮੀ ਉਹਨਾਂ ਦਾ ਨਾਮ ਅਸਲੀ ਤੇ, ਲੇਕਿਨ ਇੱਕ ਅਮਾਰ ਸ਼ਾਹ ਪੰਜਾਬੀ ਉਹ ਪਾਉਂਦੇ ਨੇ। ਬੜੇ ਅੱਛੇ ਰਾਈਟਰ ਨੇ, ਕॉलमिस्ट ਨੇ, ਆਰਟਿਸਟ ਨੇ, ਡਿਜ਼ਾਈਨਰ ਨੇ। ਤਾਂ ਸਭ ਤੋਂ ਵੱਧ ਜੋ ਉਹਨਾਂ ਦੀ ਅਜੋਕੀ ਪਛਾਣ ਹੈ ਉਹ ਪੰਜਾਬੀ ਸੇਵਕ ਦੀ ਹੈ। ਤੇ ਉਹ ਆਪਣੇ ਤੌਰ ਤੇ ਪੰਜਾਬ ਦੇ ਸਵਾਲ ਨੂੰ, ਈਵਨ ਉਹ ਇਸੇ ਪੰਜਾਬੀ ਦੇ ਸਵਾਲ ਦੇ ਉੱਤੇ ਪਿਛਲੇ ਜਿਹੜਾ ਇਲੈਕਸ਼ਨ ਹੋਇਆ ਉਹਦੇ ਵਿੱਚ ਉਹਨਾਂ ਨੇ ਇਲੈਕਸ਼ਨ ਕੰਟੈਸਟ ਵੀ ਕੀਤਾ, ਔਰ ਉਹਦੇ ਵਿੱਚ ਮਤਲਬ ਇਹ ਆਪਣੀ ਆਵਾਜ਼ ਆਮ ਪਿੰਡਾਂ 'ਚ ਪਿੰਡਾਂ ਥਾਵਾਂ 'ਚ ਖਲਕਤ 'ਚ ਪਹੁੰਚਾਈ। ਇੱਥੇ ਲਾਹੌਰ 'ਚ ਵੀ ਔਰ ਪੰਜਾਬ ਭਰ 'ਚ ਜਿੱਥੇ ਜਿੱਥੇ ਵੀ ਪੰਜਾਬੀ ਦੀ ਆਵਾਜ਼ ਚੁੱਕੀ ਜਾਂਦੀ ਹੈ ਜਾਂ ਪੰਜਾਬੀ ਦੇ ਹਵਾਲੇ ਨਾਲ ਕੋਈ ਗੱਲ ਹੁੰਦੀ ਹੈ, ਤੇ ਉਹਨਾਂ ਸੇਵਕਾਂ 'ਚੋਂ, ਆਰੀਆਂ 'ਚੋਂ, ਗੱਲਕਾਰਾਂ 'ਚੋਂ ਇੱਕ ਨਾਂ ਅਮਾਰ ਸ਼ਾਹ ਪੰਜਾਬੀ ਦਾ। ਸੋ ਅਮਾਰ ਸ਼ਾਹ ਹੋਰੀ ਪੰਜਾਬ ਨੈਸ਼ਨਲ ਮੂਵਮੈਂਟ ਵੱਲੋਂ ਔਰ ਹੋਰ ਇੱਥੇ ਦੀਆਂ ਤਨਜ਼ੀਮਾਂ ਵੱਲੋਂ ਰਲ ਕੇ ਹਫ਼ਤੇ ਨੂੰ, ਜਿਹੜਾ ਕਮਿੰਗ ਸੈਟਰਡੇ ਹੈ 11 ਜਨਵਰੀ ਨੂੰ ਸਵੇਰੇ 11 ਵਜੇ ਮਾਧੋਲਾਲ ਹੁਸੈਨ ਸ਼ਾਹ ਹੁਸੈਨ ਦਾ ਦਰਬਾਰ ਕੁਰਬਾਨਪੁਰੇ ਤੋਂ ਇੱਕ ਰੈਲੀ ਲੈ ਕੇ ਲਾਹੌਰ ਪ੍ਰੈਸ ਕਲੱਬ ਤੱਕ ਆਉਣਗੇ। ਉਹਦੇ ਵਿੱਚ ਸਾਰੇ ਲੋਕ ਪੰਜਾਬੀ ਨਾਲ ਪਿਆਰ ਕਰਨ ਲੱਗੇ, ਆਪਣੀ ਬੋਲੀ ਦੇ ਲਈ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਮਾਂ ਦੀ ਬੋਲੀ ਵਿੱਚ ਪੜ੍ਹਾਈ ਦੇ ਹੱਕ ਵਾਸਤੇ ਜਿਹੜੀ ਆਵਾਜ਼ ਚੁੱਕਣ ਵਾਲੇ ਲੋਕ ਨੇ ਉਹ ਸਾਰੇ ਉਹਦੇ ਵਿੱਚ ਰਲਤ ਕਰ ਰਹੇ ਨੇ। ਔਰ ਇਸ ਵੇਲੇ ਜਿਹੜੇ ਸਾਨੂੰ ਜਿੱਥੇ ਜਿੱਥੇ ਵੀ ਸੁਣਦੇ ਪਏ ਨੇ ਉਹਨਾਂ ਅੱਗੇ ਵੀ ਇਹ ਅਰਜ਼ੀ ਅਸੀਂ ਚਾਹੁੰਦੇ ਹਾਂ ਪਹੁੰਚੇ, ਤੇ ਇਹਦੇ ਲਈ ਅਸੀਂ ਅਮਾਰ ਸ਼ਾਹ ਹੋਰਾਂ ਨੂੰ ਉਚੇਚੇ ਤੌਰ 'ਤੇ ਆਪਣੇ ਸਟੂਡੀਓ 'ਚ ਦਾਵਤ ਦਿੱਤੀ ਹੈ। ਸੋ ਮੈਂ ਆਪਣੇ ਵੱਲੋਂ, ਆਪਣੇ ਸਾਰੇ ਸੁਣਨ ਵਾਲਿਆਂ ਵੱਲੋਂ ਅਮਾਰ ਸ਼ਾਹ ਪੰਜਾਬੀ ਹੋਰਾਂ ਨੂੰ, ਜੋ ਕਿ ਆਰੀ ਨੇ, ਮੋਹਰੀ ਨੇ ਪੰਜਾਬ ਨੈਸ਼ਨਲ ਮੂਵਮੈਂਟ ਦੇ, ਉਹਨਾਂ ਨੂੰ ਜੀ ਆਇਆਂ ਕਹਿੰਦਾ। ਭਾਬੀਓ ਕੀ ਹਾਲ ਨੇ? ਰੱਬ ਦੀ ਮਿਹਰ ਹੈ ਵੀ ਜੁੜੇ ਹੋ ਤੇ ਕਿਸੇ ਸ਼ਕਲ 'ਚ ਪਹਿਲੇ ਵੀ ਮੌਜੂਦ ਹੀ ਸੀ ਜੀ। ਕਾਲਮ ਮੈਂ ਲਿਖਦਾ ਸਾਂ, ਬਾਇਲਿੰਗੁਅਲ ਰਾਈਟਰ, ਉਰਦੂ ਅੰਗਰੇਜ਼ੀ ਦੋਵਾਂ 'ਚ ਕਾਲਮ ਲਿਖਦਾ ਰਿਹਾ। ਤੇ ਲੇਕਿਨ ਵਾਲਦਾ ਦੀ, ਮੇਰੀ ਮਾਂ ਦੀ ਵਫਾਤ ਹੋਈ 3 ਸਾਲ ਪਹਿਲੇ, ਤੇ ਉਹ ਕੁਛ ਐਸਾ ਕੰਟਰਾਸਟ ਹੋਇਆ ਕਿ ਉਹਨਾਂ ਦਿਨਾਂ 'ਚ ਹੀ ਮੇਰੇ ਜਿਹੜੇ ਮੈਂ ਪੰਜਾਬ ਦੇ ਵਿੱਚ ਕਾਲਮ ਲਿਖੇ, ਕੁਛ ਇਹ ਸੋਚਦਿਆਂ ਹੋਇਆ ਕਿ ਇਹਨਾਂ ਮਾਮਲਿਆਂ 'ਚ ਜ਼ਿਆਦਤੀ ਹੋ ਰਹੀ ਪੰਜਾਬ ਨਾਲ, ਪ੍ਰੋਪੇਗੈਂਡਾ ਚੋਖਾ ਹੈ, ਹਕੀਕਤ ਕੋਈ ਨਹੀਂ। ਉਹਨਾਂ ਦੇ ਰੱਦੇ ਅਮਲ 'ਚ ਜਦੋਂ ਉਹਨਾਂ ਲੋਕਾਂ ਨੇ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ, ਫਿਰ ਹੁੰਦਿਆਂ ਹੁੰਦਿਆਂ ਉਹਨਾਂ ਪੰਜਾਬੀ ਜ਼ੁਬਾਨ ਨੂੰ ਵੀ ਗਾਲ ਕੱਢੀ। ਕਿੰਨਾ ਇਹ ਜਿਹੜੇ ਟ੍ਰੋਲਸ ਹੁੰਦੇ ਨੇ ਸੋਸ਼ਲ ਮੀਡੀਆ 'ਤੇ, ਮੁਖਤਲਿਫ ਬਲੋਚ ਸੰਚਾਰ ਤੇ ਪਸ਼ਤੂਨ ਤੇ ਸਿੰਧੀ, ਜਾਂ ਅੱਜ ਕੱਲ੍ਹ ਜਿਹੜੇ ਸੋ ਕਾਲਡ ਸਰਾਇਕੀ, ਤੇ ਉਹਦੇ ਤੋਂ ਆ ਕੇ ਉਹ ਇੱਕ ਚੀਜ਼ ਪੈਦਾ ਹੋਈ ਕਿ ਯਾਰ ਇੰਝ ਕਿਉਂ ਹੈ। ਫਿਰ ਸਿੰਧ ਦਾ ਮੈਂ ਦੌਰਾ ਕੀਤਾ, ਸਿੰਧ ਗਿਆ ਪਿਛਲੇ ਸਾਲ ਇਲੈਕਸ਼ਨ ਤੋਂ ਪਹਿਲੇ। ਉੱਥੇ ਲੋਕਾਂ ਦੀ ਜੁੜਤ ਵੇਖੀ ਮਿੱਟੀ ਨਾਲ, ਧਰਤੀ ਨਾਲ, ਉਹਨੇ ਮੈਨੂੰ ਬਹੁਤ ਇੰਸਪਾਇਰ ਕੀਤਾ, ਸੱਚੀ ਗੱਲ। ਜਿਵੇਂ ਉਹ ਆਪਣੀ ਜ਼ੁਬਾਨ ਨਾਲ, ਆਪਣੀ ਰਹਿਤਲ ਨਾਲ ਪਿਆਰ ਕਰਦੇ ਨੇ, ਔਰ ਆਪਣੇ ਵਜੂਦ ਨਾਲ ਜਿਵੇਂ ਪਿਆਰ ਕਰਦੇ ਨੇ, ਉਹ ਬੜਾ ਇੰਸਪੀਰੇਸ਼ਨਲ ਸੀ ਮੇਰੇ ਵਾਸਤੇ। ਤੇ ਮੈਨੂੰ ਇਹ ਹੋਇਆ ਕਿ ਅਸੀਂ ਕਿਉਂ ਨਹੀਂ, ਸਾਨੂੰ ਇਹ ਗੱਲ ਕਿਉਂ ਨਹੀਂ। ਫਿਰ ਜਰਨਲਿਜ਼ਮ ਦੀ ਵਜ੍ਹਾ ਤੋਂ ਇੱਕ ਤਾਰੀਖ ਨਾਲ ਵੀ ਜ਼ਾਹਿਰ ਲਗਾਓ ਰਹਿੰਦਾ ਹੈ, ਪੜ੍ਹਦੇ ਵੇਖਦੇ ਰਹੀਦਾ, ਤੇ ਉਹ ਵੀ ਚੀਜ਼ਾਂ ਬੁਨਿਆਦ ਬਣੀਆਂ। ਇੱਕ ਸਵਾਲ ਮੇਰੇ ਜ਼ਿਹਨ 'ਚ ਹਮੇਸ਼ਾ ਉੱਠਦਾ ਸੀ ਕਿ ਯਾਰ ਦਰਿਆ ਕਿਉਂ ਬੰਦ ਹੋ ਗਿਆ, ਪੰਜਾਬ ਦੇ ਪਾਣੀ ਕਿਉਂ, ਮਤਲਬ ਉਹ ਫਿਰ ਮੈਂ ਇੱਕ ਦੌਰ 'ਚ ਆ ਕੇ ਇੱਕ 3 ਕਾਲਮਾਂ ਦਾ ਇੱਕ ਸੀਰੀਜ਼ ਲਿਖੀ ਕਿ ਜੀ ਪੰਜਾਬ ਕਾ ਮੁਕੱਦਮਾ ਕੌਣ ਲੜੇਗਾ। ਉਹ ਸਾਡੇ ਵੀਰਾਂ ਨੇ ਵੇਖਿਆ, ਪੰਜਾਬੀ ਵੀਰਾਂ ਨੇ, ਜਿਹੜੇ ਉਦੋਂ ਕੌਮਪ੍ਰਸਤੀ ਨਾਲ ਜੁੜੇ ਸੀ, ਮੈਂ ਤਾਂ ਨਹੀਂ ਸੀ ਜੁੜਿਆ ਉਦੋਂ, ਉਹਨਾਂ ਬੜਾ ਪਸੰਦ ਕੀਤਾ। ਇਹ ਕਦੋਂ ਦੀ ਗੱਲ ਹੈ? ਇਹ ਆਈ ਬਲੀਵ ਕੋਈ 2007। ਅੱਛਾ, ਮਤਲਬ 12 ਸਾਲ ਬਾਅਦ। ਹਾਂਜੀ। ਤੇ ਇੱਥੇ ਸੋ ਤੁਸੀਂ ਪੰਜਾਬ 'ਚ? ਹਾਂਜੀ, ਰਹੇ ਵੀ ਇੱਥੇ ਕਿਤੇ ਬਾਹਰ? ਮੈਂ ਇਸਲਾਮਾਬਾਦ, ਜ਼ਿਆਦਾ ਇਸਲਾਮਾਬਾਦ ਪਿੰਡੀ 22 ਸਾਲ ਉੱਥੇ। ਹਾਂਜੀ, ਜੋਬ ਵੀ ਉੱਥੇ ਜੰਗ ਪਿੰਡੀ 'ਚ। ਤੇ ਉਹਨੇ ਮੈਨੂੰ ਇਸ ਚੀਜ਼ 'ਤੇ ਸੋਚਣ 'ਤੇ ਮਜਬੂਰ ਕੀਤਾ ਕਿ ਯਾਰ ਇਹ ਹਰ ਵਕਤ ਸਾਨੂੰ ਪਾਣੀ ਚੋਰੀ ਦੇ ਤਾਨੇ ਵੱਜਦੇ ਨੇ, ਤੇ ਪੰਜਾਬ ਪਾਣੀ ਖਾ ਗਿਆ, ਹਮਾਰਾ ਹਿੱਸਾ। ਤੇ ਉਹ ਇੱਕ ਬੁਨਿਆਦੀ ਸਵਾਲ ਹੈ, ਜਿਹੜੇ ਅਵਾਰਡ ਸ਼ੁਰੂ ਕੀਤੇ। ਹਾਂਜੀ,
ਉਹ ਇਹ ਸਵਾਲ ਪੈਦਾ ਹੋਇਆ ਕਿ ਯਾਰ ਇੱਕ ਦਰਿਆ ਚੋਂ ਕਿੰਨੀਆਂ ਨਹਿਰਾਂ ਨਿਕਲਦੀਆਂ ਨੇ। ਉਹ ਇੱਕ ਫਲੱਡ ਕਨਾਲ ਦਾ ਤਾਨਾ ਵੱਜਦਾ ਸੀ ਸਾਨੂੰ। ਮੇਰੇ ਮਾਮੂ ਸੈਯਦ ਨਜ਼ਰ ਹੁਸੈਨ ਮਸ਼ਦੀ ਇੰਜੀਨੀਅਰਿੰਗ ਕਾਂਗਰਸ ਦੇ ਪ੍ਰੈਜ਼ੀਡੈਂਟ ਸਨ, ਪਾਕਿਸਤਾਨ ਇੰਜੀਨੀਅਰਿੰਗ ਕਾਂਗਰਸ ਦੇ। ਤੋ ਇਸ ਲਿਹਾਜ਼ ਨਾਲ ਵਾਟਰ ਇਸ਼ੂਜ਼ ਤੇ ਇੱਕ ਆਮ ਜਿਹੜਾ ਪੰਜਾਬੀ ਉਹਦੀ ਨਿਸਬਤ ਜ਼ਿਆਦਾ ਜਾਣਕਾਰੀ ਮੌਜੂਦ ਸੀ। ਵੈਰਾਜ਼ ਜਿਹੜੇ ਸਿੰਧੀ ਨੇ ਉਹਨਾਂ ਦਾ ਤਾਂ ਪੰਜਵੀਂ ਦਾ ਨਿਆਣਾ ਵੀ ਜਿਹੜਾ ਉਹ ਵਾਟਰ ਇਸ਼ੂਜ਼ ਤੇ ਚੰਗੀ ਭਲੀ ਉਹਦੀ ਨੌਲੇਜ ਹੁੰਦੀ। ਹਾਂ, ਤੇ ਸਾਡੇ ਤਾਂ ਇਹ ਹੈ ਨਾ ਕਿ ਦੇਖੋ ਇੱਕ ਸਿਤਮ ਜ਼ਰੀਫੀ ਵੀ ਸਾਡੀ ਸਾਦਗੀ ਕਹਿ ਲਓ ਜੋ ਵੀ, ਕਿ ਅਸੀਂ ਉਹ ਲੋਕ ਹਾਂ ਜਿਹੜੇ ਇੱਕ ਟਾਈਮ ਦਾ ਪਾਣੀ ਵੱਢਣ ਤੇ ਬੰਦਾ ਵੱਢ ਦਿੰਦੇ ਹਾਂ ਤੇ ਦਰਿਆ ਵਿਕਣ ਦਾ ਸਾਨੂੰ ਪਤਾ ਨਹੀਂ। ਹਾਏ ਹਾਏ ਹਾਏ। ਤੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਮਤਲਬ ਆਰਟਿਸਟ ਦੇ ਤੌਰ ਤੇ, ਇੱਕ ਸੈਂਸਿਟਿਵ ਹਿਊਮਨ ਬੀਇੰਗ ਦੇ ਤੌਰ ਤੇ ਇਹ ਫੀਲ ਤਾਂ ਹੁੰਦੀਆਂ ਨਹੀਂ ਆ ਹਮੇਸ਼ਾ। ਯਾਰ ਇੱਕ ਫਲੱਡ ਕਨਾਲ ਦਾ ਤੁਸੀਂ ਰੌਲਾ ਪਾਇਆ, 3.5 ਦਰਿਆ ਵਿਕ ਗਏ, ਉਹਨਾਂ ਦੀ ਗੱਲ ਨਹੀਂ ਹੁੰਦੀ। ਫਿਰ ਉਹਦੇ ਵਿੱਚ ਜਦੋਂ ਉਹਨੂੰ ਇੰਡਸ ਵਾਟਰ ਟ੍ਰੀਟੀ ਨੂੰ ਖੋਲ ਕੇ ਸਟੱਡੀ ਕੀਤਾ, ਉਹਦੇ ਵਿੱਚ ਇੱਕ ਹੋਰ ਕੌਨਸਪੀਰੇਸੀ ਇਹ ਨਿਕਲੀ ਕਿ ਉਹ ਪੰਜਾਬ ਦੇ 5 ਦਰਿਆਵਾਂ ਦੇ ਵਿੱਚੋਂ ਜਿਹੜੇ ਈਸਟਰਨ ਰਿਵਰ ਸਨ ਉਹ ਕਿਉਂ ਵੇਚੇ। ਈਸਟਰਨ ਰਿਵਰ ਪੰਜਾਬ ਦੇ ਉਸ ਏਰੀਏ ਚੋਂ ਨਿਕਲਦੇ ਸਨ ਜਿੱਥੇ ਇਰੀਗੇਸ਼ਨ ਮੌਜੂਦ ਸੀ, ਅੰਗਰੇਜ਼ ਦਾ ਡਿਵੈਲਪ ਕਰਦਾ ਦੁਨੀਆ ਜਦੀਦ ਤਰੀਨ ਨਹਿਰੀ ਨਿਜ਼ਾਮ ਮੌਜੂਦ ਸੀ, ਔਰ ਉਹ ਪਲੇਨ ਸਨ। ਮਤਲਬ ਜਿਹੜਾ ਬਾਰਾਨੀ ਏਰੀਆ ਉੱਥੇ ਤਾਂ ਇਰੀਗੇਸ਼ਨ ਹੋ ਨਹੀਂ ਸਕਦੀ, ਨਹਿਰਾਂ ਨਿਕਲ ਨਹੀਂ ਸਕਦੀਆਂ। ਤੇ ਪਲੇਨਸ ਦੇ ਵਿੱਚੋਂ ਜਿਹੜਾ ਅਸਲ ਤਾਕਤ ਸੀ ਪੰਜਾਬ ਦੀ, ਉਹ ਤਾਂ ਮੈਦਾਨ ਸਨ ਪੰਜਾਬ ਦੇ। ਉੱਥੋਂ ਦਰਿਆ ਵੇਚੇ ਗਏ, ਜਿੱਥੋਂ ਇਹ ਇੱਕ ਸਾਜ਼ਿਸ਼ ਵੱਲੇ ਇਸ਼ਾਰਾ ਹੁੰਦਾ ਕਿ ਜੀ ਕੀ ਹੈ ਸਾਡੀ ਇਕੋਨਮੀ, ਮਤਲਬ ਮੁਆਸ਼ੀ ਕਤਲ ਜਿਹੜਾ ਪੰਜਾਬ ਦਾ, ਉਹ ਤਾਂ ਇਹ ਹੈ ਕਿ ਉਹ ਪੰਜਾਬ ਅਮੀਰ ਇੰਨਾ ਸੀ ਤੇ ਉਸ ਤਰ੍ਹਾਂ ਉਹ ਫੀਲ ਨਹੀਂ ਹੋਇਆ ਸਾਨੂੰ ਉਹ ਮੁਆਸ਼ੀ ਕਤਲ, ਲੇਕਿਨ ਹੋਇਆ ਬਹੁਤ ਵੱਡਾ ਮੁਆਸ਼ੀ ਕਤਲ। ਹਾਂ, ਉਹ ਸਾਡੇ ਪੈਸੇ ਪਾਰੋਂ, ਸਾਡੇ ਰਿਸੋਰਸਿਸ ਪਾਰੋਂ ਸਾਨੂੰ ਫੀਲ ਨਹੀਂ ਹੋਇਆ, ਸਾਨੂੰ ਭੁੱਖ ਨਹੀਂ ਆਈ ਉਂਝ ਦੀ ਕਿ ਸਾਨੂੰ ਮਹਿਸੂਸ ਹੁੰਦਾ ਕਿ ਕਿੰਨਾ ਵੱਡਾ ਨੁਕਸਾਨ ਹੋਇਆ। ਸਹੀ ਸਹੀ। ਸੋ ਕਾਲਮ ਲਿਖੇ, ਉਹ ਇੱਕ ਸਿਲਸਿਲਾ ਬਣਿਆ ਰਿਹਾ। ਫਿਰ ਸਾਕ ਸਮਿਟ ਅਟੈਂਡ ਕਰਨ ਗਿਆ ਤੇ ਇੰਡੀਆ ਜਾਣ ਤੋਂ ਪਹਿਲੇ ਇੱਕ ਬਾਬਾ ਇੱਥੇ ਮਿਲਿਆ ਮੈਨੂੰ ਇੰਡੀਅਨ ਐਮਬੈਸੀ 'ਚ ਰੁਲਦਾ। ਉਹ 95 ਸਾਲ ਦਾ ਬਾਬਾ ਸੀ ਤੇ ਉਹਨੂੰ ਝਿੜਕੀ ਜਾਂਦੇ ਸਨ ਇੰਡੀਅਨ ਉੱਥੇ ਐਮਬੈਸੀ 'ਚ ਕਿ ਬਾਬਾ ਤੈਨੂੰ ਆਖਿਆ ਰੋਜ਼ ਨਾ ਆ ਜਾਇਆ ਕਰ। ਉਹਨੇ ਆਖਿਆ ਪੁੱਤਰ ਮੈਂ ਅਟਾਰੀ ਤੋਂ ਆਇਆ, ਮੈਂ ਇੱਕ ਰੋਜ਼ ਕਿੱਥੇ ਆ ਸਕਣਾ, ਤੇ ਮੈਨੂੰ ਸਾਲ ਹੋ ਗਿਆ ਫੇਰੇ ਮਾਰਦਿਆਂ, ਤੇ ਮੈਨੂੰ ਵੀਜ਼ਾ ਦੇ ਦਿਓ। ਉਹਨਾਂ ਖੈਰ ਨਾ ਉਹ ਬਾਬੇ ਨੂੰ ਝਿੜਕ ਕੇ ਉਹਨਾਂ ਕੱਢ ਦਿੱਤਾ। ਬਾਬਾ ਜੀ ਤੁਹਾਨੂੰ ਸਮਝਾਇਆ ਵੀ ਨਹੀਂ ਮਿਲਦਾ। ਤੇ ਉਹ ਮੈਂ ਬਾਬੇ ਨੂੰ ਉੱਥੇ ਖਲੋਤਿਆ ਪੁੱਛਿਆ, ਮੈਂ ਬਾਬਾ ਕੀ ਮਸਲਾ ਹੈ, ਕਿਉਂ? ਉਹਨੇ ਪੁੱਤਰ ਮੈਂ ਪਤਾ ਨਹੀਂ ਕਿਹੜੇ ਵੇਲੇ ਟੁਰ ਜਾਣਾ, ਆਹ 2 ਕਿਲੋਮੀਟਰ ਤੇ ਮੇਰੀ ਭੈਣ ਰਹਿੰਦੀ, ਮੈਂ ਚਾਹਨਾ ਵੀ ਮੈਂ ਮਰਨ ਤੋਂ ਪਹਿਲੇ ਉਹਨੂੰ ਮਿਲ ਲਾਂ। ਉਹ ਮਤਲਬ ਇਨਸਾਨ ਦੀ ਜ਼ਿੰਦਗੀ 'ਚ ਕੁਛ ਲਮੇ, ਕੁਛ ਇਨਸੀਡੈਂਟਸ ਐਸੇ ਹੁੰਦੇ ਨੇ ਜਿਹੜੇ ਬੰਦੇ ਨੂੰ ਬਦਲ ਕੇ ਰੱਖ ਦਿੰਦੇ ਨੇ। ਉਹ ਵਾਕਈ ਇਹਦੀਆਂ ਚੀਜ਼ਾਂ ਮਹਿਸੂਸ ਕਰਦਿਆਂ ਮਤਲਬ ਮੇਰਾ ਇੱਧਰ ਆਉਣਾ ਹੁੰਦਾ ਗਿਆ। ਫਿਰ ਮਾਂ ਦੀ ਡੈਥ ਦੇ ਬਾਅਦ ਇੱਕ ਬਹੁਤ ਐਸੋਸੀਏਸ਼ਨ, ਮੇਰੀ ਨਾਨਕੇ ਜਿਹੜੇ ਸੀ ਫਿਰੋਜ਼ਪੁਰ ਦੇ ਸਨ, ਦਾਦਕੇ ਕਸੂਰ ਦੇ, ਤੇ ਉਹਨਾਂ ਦੀ ਇੱਕ ਮਤਲਬ ਸਾਡੀ ਦੋਵਾਂ ਪਾਸੋਂ ਜਿਹੜੀ ਉਹ ਅਟੈਚਮੈਂਟ ਜਿਹੜੀ ਉਹ ਹੈ ਸੀ ਬਹੁਤ ਜ਼ਿਆਦਾ। ਤੇ ਇੱਕ ਖਾਲਸ ਮਤਲਬ ਪੇਂਡੂ ਖਾਨਦਾਨ ਫਖਰੀਆ ਤੌਰ ਤੇ ਉਹ ਮਤਲਬ ਹਰ ਲਿਹਾਜ਼ ਨਾਲ ਜੁੜਿਆ ਮਿੱਟੀ ਨਾਲ, ਧਰਤੀ ਨਾਲ। ਤੇ ਇਹ ਜਦੋਂ ਇੰਟਰੈਕਸ਼ਨ ਹੋਇਆ ਰਾਬਤੇ ਦੀ ਜ਼ੁਬਾਨ ਦੁਬਾਰਾ ਦੂਜੇ ਸੂਬਿਆਂ ਨਾਲ, ਉਹ ਪਤਾ ਲੱਗਿਆ ਕਿ ਸਾਨੂੰ ਬਾਹਰ ਕੀ ਸਮਝਦੇ ਨੇ, ਸਾਡੇ ਬਾਰੇ ਬਾਹਰ ਕੀ। ਉਹ ਪਰਸੈਪਸ਼ਨ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਦੇ ਰੱਦੇ ਅਮਲ ਦੇ ਵਿੱਚ ਕੁਛ ਜਿਹੜੇ ਇੰਤਹਾਪਸੰਦ ਲੋਕ ਹੁੰਦੇ ਨੇ, ਸਾਰੇ ਤਾਂ ਨਹੀਂ, ਸਾਰੇ ਤਾਂ ਬਹੁਤ ਅੱਛੇ ਲੋਕ ਉਧਰ ਵੀ ਨੇ ਇਹਨਾਂ ਪਾਸੇ, ਲੇਕਿਨ ਕੁਛ ਇੰਤਹਾਪਸੰਦ ਲੋਕ ਜਿਹੜੇ ਕਿ ਸਿਰਫ ਮੰਨਫੀ ਪਹਿਲੂ ਹੀ ਉਹਨਾਂ ਕੱਢਣਾ ਹੁੰਦਾ, ਉਹਨਾਂ ਵੱਲੋਂ ਕੋਈ ਓਵਰ ਰਿਐਕਸ਼ਨਸ ਮਿਲੇ। ਤੇ ਫਿਰ ਇਹ ਸੋਚਿਆ ਕਿ ਕੋਸ਼ਿਸ਼ ਕੀਤੀ ਜਾਏ ਜਿਹੜੀ ਕਰ ਸਕਦੇ ਹਾਂ ਕਿ ਆਪਣਿਆਂ ਨੂੰ ਜਗਾਉਣ ਦੀ। ਅੱਛਾ, ਆਪਣਿਆਂ ਨੂੰ ਜਗਾਉਣ ਦੀ ਤੁਸੀਂ ਕੋਸ਼ਿਸ਼ ਇੱਕ ਪਾਰਟੀ ਬਣਾ ਕੇ ਕਰ ਰਹੇ ਹੋ ਜਿਹੜੀ ਮੈਂ ਰਜਿਸਟਰਡ ਪਾਰਟੀ? ਜੀ ਅਸੀਂ ਪ੍ਰੋਸੈਸ 'ਚ ਹਾਂ ਜੀ। ਪ੍ਰੋਸੈਸ 'ਚ। ਅੱਛਾ, ਤੇ ਪੰਜਾਬ ਨੈਸ਼ਨਲ ਮੂਵਮੈਂਟ ਦੇ ਨਾਲ ਜੀ ਇਹ ਕਦੋਂ ਔਰ ਕਿਵੇਂ ਖਿਆਲ ਹੋਇਆ, ਕੌਣ ਜੀ ਰਲ ਕੇ ਕਿਵੇਂ ਇਹਦੇ ਬਣਾਉਣ ਦਾ ਸਾਰਾ ਪ੍ਰੋਸੈਸ, ਇਹ ਸੋਚ ਔਰ ਇਹਦੇ ਨਾਲ ਜੁੜੇ ਲੋਕ, ਕੁਝ ਦੱਸੋ।
ਇਹਦੇ ਵਾਈਸ ਪ੍ਰੈਜ਼ੀਡੈਂਟ ਆਮਰ ਕੋਹਟ ਨੇ, ਉਸ ਤੋਂ ਇਲਾਵਾ ਕੁਝ ਓਵਰਸੀਜ਼ ਮੈਂਬਰਸ ਨੇ, ਕੁਝ ਇੱਥੋਂ ਦੇ ਨੇ ਮਕਾਮੀ ਨੇ, ਤੇ ਉਹ ਇੱਕ ਕਾਫੀ ਹੈਂਡਸਮ ਕਿਸਮ ਦਾ ਚੰਗਾ ਪੜ੍ਹੇ ਲਿਖੇ ਲੋਕਾਂ ਦਾ ਇੱਕ ਪੂਲ ਬਣਦਾ ਹੈ। ਤੇ ਇਹਨੂੰ ਬਣਾਉਣ ਦਾ ਜਿਹੜਾ ਖਿਆਲ ਉਹ ਇਸ ਤਰ੍ਹਾਂ ਆਇਆ ਕਿ ਮੈਨੂੰ ਇੱਕ ਦੌਰ 'ਚ ਆ ਕੇ, ਕਿਉਂਕਿ ਸਾਡੀ ਫੈਮਿਲੀ ਦੀ ਅਟੈਚਮੈਂਟ ਸ਼ੁਰੂ ਤੋਂ ਪੀਪਲਸ ਪਾਰਟੀ ਨਾਲ ਰਹੀ, ਤੇ ਮੈਨੂੰ ਇੱਕ ਦੌਰ 'ਚ ਆ ਕੇ ਥੋੜ੍ਹਾ ਜਿਹਾ ਲੱਗਾ ਕਿ ਯਾਰ ਜਿਵੇਂ ਪੀਪਲਸ ਪਾਰਟੀ ਸਿੰਧ ਵਿੱਚ GSN ਦਾ ਪੋਲੀਟੀਕਲ ਫੇਸ ਹੈ, ਤੇ ਉਹਦੀ ਵਜ੍ਹਾ ਤੋਂ ਸਿੰਧੀ ਜਿਹੜਾ ਹੈ ਉਹ ਦੋਹਰਾ ਫਾਇਦਾ ਚੁੱਕਦਾ ਹੈ ਕਿ ਉਹ ਚੁੱਕੇ ਉੱਥੇ ਕਾਂਗਰਸ ਜਮਾਤਾਂ ਮੌਜੂਦ ਨੇ, ਤੇ ਉਹ ਇੰਨਾ ਇੱਕ ਪ੍ਰੈਸ਼ਰ ਗਰੁੱਪ ਦੇ ਤੌਰ 'ਤੇ ਕੰਮ ਕਰ ਰਹੀਆਂ ਹੁੰਦੀਆਂ ਨੇ ਕਿ ਉਹਨਾਂ ਦੇ ਮਫਾਦਾਤ ਉੱਥੋਂ ਦਾ ਸਿਆਸਤਦਾਨ ਕੰਪਰੋਮਾਈਜ਼ ਕਰਨ ਦਾ ਸੋਚ ਵੀ ਨਹੀਂ ਸਕਦਾ। ਤੇ ਇੱਥੇ ਜਦੋਂ ਮੈਂ ਇਹ ਹਾਲਤ ਦੇਖਣਾ, ਇਹ ਬੁਨਿਆਦੀ ਸਵਾਲ ਦੇਖਣਾ ਕਿ 72 ਸਾਲ ਦੇ ਵਿੱਚ ਪੰਜਾਬ ਅਸੈਂਬਲੀ 'ਚ ਚੰਦ ਇੱਕ 2 ਜਾਂ 3 ਨਾਂ ਨੇ ਜਿਹੜੇ ਪੰਜਾਬੀ ਦੇ ਹਵਾਲੇ ਨਾਲ ਬੋਲੇ ਕਦੀ ਟਾਵੇਂ ਤੇ ਉਹ ਵਿਚਾਰੇ ਚੁੱਪ ਕਰਾ ਦਿੱਤੇ ਗਏ। ਚੁੱਪ ਕਰਾ ਉਹ ਚੋਂ ਫਜ਼ਲ ਹੁਸੈਨ ਰਾਈ ਸੀ, ਸ਼ਾਹਨਵਾਜ਼ ਚੀਮਾ ਸੀ, ਰਸ਼ੀਦ ਭੱਟੀ ਤੇ ਉਹ ਚੁੱਪ ਕਰਾ ਦਿੱਤੇ ਗਏ। ਤੇ ਇਹ ਇੱਕ ਕੌਮੀ ਸਵਾਲ ਜਿਹੜਾ ਉਹ ਕਦੀ ਇੱਥੇ ਬਣਨ ਹੀ ਨਹੀਂ ਦਿੱਤਾ ਗਿਆ ਪੰਜਾਬ 'ਚ। ਪਾਕਿਸਤਾਨ 'ਚ ਵੀ ਪਾਕਿਸਤਾਨ ਦੇ ਵਿੱਚ ਵੀ ਕੌਮੀਅਤ ਦੇ ਮੈਨੇ, ਕੌਮ ਦੇ ਮੈਨੇ ਪੁੱਠੇ ਹੀ ਦੱਸੇ ਗਏ ਨੇ, ਮਜ਼ਹਬ ਦੀ ਬੁਨਿਆਦ ਤੇ ਦੱਸੇ ਗਏ। ਹਾਂਜੀ, ਜੇ ਇਹ ਬੁਨਿਆਦ ਤੇ ਹੁੰਦੇ ਤੇ ਬੰਗਾਲੀ ਆਪਣੇ ਬੋਲੀ ਦੇ ਸਵਾਲ 1953 'ਚ ਖੜੇ ਨਾ ਹੋ ਜਾਂਦੇ। ਹਾਂ ਨਹੀਂ ਜੀ, ਮਜ਼ਹਬ ਜਿਹੜਾ ਹੈ ਉਹ ਕੌਮ ਨਹੀਂ ਬਣਾ ਸਕਦਾ, ਇਹ ਅਸੀਂ ਕਮ ਸੇ ਕਮ ਉਹ ਅਰਬਾਂ ਦੇ ਵਿੱਚ ਆ ਕੇ ਵੇਖ ਲਓ, ਉਹਨਾਂ ਨੇ ਬਣਾਤੀਆਂ ਨੇ, ਜਿੰਨੇ ਮੁਲਕ ਬਣੇ ਫਿਰਦੇ ਨੇ। ਹਾਂਜੀ, ਉਹ ਜਿੰਨੀਆਂ ਬੋਲੀਆਂ ਨੇ ਉਹ ਉਹਨਾਂ ਆਪਣੇ ਕਲਚਰ ਔਰ ਆਪਣੀ ਬੋਲੀ ਔਰ ਆਪਣੇ ਵਸੋਂ ਆਪਣੀਆਂ ਰੀਤਾਂ ਰਸਮਾਂ ਦੇ ਨਾਲ ਕੌਮ ਬਣਦੀ। ਹਾਂ ਜੀ, ਜਗਰਾਫੀਆ ਔਰ ਬੋਲੀ ਕੌਮ ਬਣਾਉਂਦੀ। ਸਹੀ। ਤੇ ਉਹ ਇੱਥੇ ਚੁੱਕੇ ਬੇਹਿੱਸੀ ਦਾ ਇੱਕ ਲੰਬਾ ਪੀਰੀਅਡ ਹੈ। ਤੁਸੀਂ ਇੰਨੀ ਖੂਬਸੂਰਤ ਗੱਲ ਕੀਤੀ ਨਾ, ਮੈਂ ਤੁਹਾਡੇ ਜਿੰਨੀ ਖੂਬਸੂਰਤ ਗੱਲ ਕਰ ਹੀ ਨਹੀਂ ਸਕਦਾ। ਇੰਨੀ ਸ਼ਾਇਰਾਨਾ ਔਰ ਇੰਨੀ ਆਲਮ ਫਾਜ਼ਲ ਗੁਫ਼ਤਗੂ ਸੀ ਜਿਹੜੀ ਤੁਸੀਂ ਇਬਤਦਾਈਆ ਦਿੱਤਾ ਇਹਦਾ। ਉਹਦੇ ਤੁਸੀਂ ਸਾਰਾ ਉਹ ਪਰਸਪੈਕਟਿਵ ਜਿਹੜਾ ਬ੍ਰਿਟਿਸ਼ ਸਾਮਰਾਜ ਵਾਲਾ ਦੱਸਿਆ। ਹੁਣ ਦੇਖੋ ਕਿੰਨਾ ਸਾਦਾ ਜਿਹਾ ਸਵਾਲ ਹੈ ਕਿ 72 ਸਾਲ ਦੇ ਵਿੱਚ ਕਿਸੇ ਇਹ ਨਹੀਂ ਸੋਚਿਆ ਕਿ ਯਾਰ ਪਾਬੰਦੀ ਤਾਂ ਲਾਈ ਸੀ ਬ੍ਰਿਟਿਸ਼ ਸਾਮਰਾਜ ਨੇ, ਉਹ ਪੰਜਾਬੀ ਸਕੂਲ 72 ਸਾਲ ਤੱਕ ਕਿਉਂ ਬੰਦ ਨੇ। ਇਹ ਕਿੰਨਾ ਵੱਡਾ, ਮਤਲਬ ਕਿੰਨੀ ਮੋਟੀ ਜੀ ਗੱਲ ਹੈ ਪਰ ਕਿੰਨੀ ਗਹਿਰੀ ਗੱਲ ਹੈ। ਇੰਝ ਲੱਗਦਾ ਸੀ ਕਿ ਅੰਗਰੇਜ਼ ਗਏ ਨਹੀਂ ਅਸੀਂ ਆਜ਼ਾਦ ਹੋਏ ਹੀ ਨਹੀਂ। ਵਸੀਮ ਜਤਾਲਾ ਸਾਡੇ ਨਾਲ ਨੇ, ਸਾਡੇ ਮਿੱਤਰ ਨੇ, ਪੇਂਟਰ ਨੇ, ਆਰਟਿਸਟ ਨੇ, ਸੂਰਜ ਸਿਆਣਪ ਵਾਲੇ ਜੀ ਨੇ ਸਾਡੇ ਨਾਲ ਅਕਸਰ ਪ੍ਰੋਗਰਾਮ 'ਚ ਤੁਸੀਂ ਉਹਨਾਂ ਨੂੰ ਸੁਣਦੇ ਹੋ, ਤੇ ਉਹ ਵੀ ਨਾਲ ਸੰਗਤ 'ਚ ਮੌਜੂਦ ਨੇ। ਤੇ ਮੈਂ ਚਾਹਾਂਗਾ ਕਿ ਕਿਉਂਕਿ ਇਹ ਸਾਂਝੀ ਹੀ ਗੱਲ ਹੈ ਤੇ ਉਹਨਾਂ ਦੇ ਵੀ ਮਨ 'ਚ ਜੋ ਲੇਲ ਜਾਂ ਖਿਆਲ ਜਾਂ ਵਿਚਾਰ ਆਉਂਦੇ ਨੇ ਤੇ ਸਾਡਾ ਮਨ ਉਹ ਵੀ ਸਾਡੇ ਨਾਲ ਸਾਂਝ ਪਾਈ ਰੱਖਣ। ਔਰ ਦੂਸਰੇ ਦੋਵੇਂ ਗੁਆਂਢੀ ਜਿਹੜੇ ਗਰਾਈ ਨੇ, ਨੇੜੇ ਤੇੜੇ ਕੋ 17 ਚੱਕ 18 ਚੱਕ ਤੇ ਸਾਡੇ ਵੱਡਕੇ ਨਾਲ ਇੱਕ ਲੋਹਾਰਾਂ ਚੱਕ ਵੀ ਹੈ। ਮੇਰਾ ਤੇ ਜੰਮਪਲ ਨਹੀਂ 17 ਚੱਕ ਦਾ, ਲੇਕਿਨ ਕਿਉਂਕਿ ਸਾਡੇ ਵੱਡਕੇ ਫਿਰ ਉੱਥੋਂ ਦੇ ਸੀ ਤੇ ਜਨਾਬ ਹਰੀ ਤੇ ਬੜਾ ਬਖੂਬੀ ਜਾਣਦਾ, ਬੜੀ ਅੱਛੀ ਤਰ੍ਹਾਂ ਜਾਣਦਾ। ਅੱਛਾ, ਹਾਂ, ਵਾਹ ਜੀ ਵਾਹ। ਕਿ ਅਸੀਂ ਥੋੜਾ ਜਿਹਾ ਸਾਡੇ ਗੁਆਂਢੀ ਨੇ ਜੀ, ਨਾਲੇ ਕੋਈ ਪੋਰਟਫੋਲੀਓ ਇਹ ਜਾਂ ਅਸੀਂ ਮਾਜ਼ੀ ਵਿੱਚ ਵੀ ਉਹ ਫਿਰ ਐਡਾ ਚੰਗਾ ਨਹੀਂ ਸੀ। ਮੇਰਾ ਖਿਆਲ ਹੈ ਕਿ ਇਸ ਵੇਲੇ ਕਿਉਂਕਿ ਗੱਲ ਉਸ ਤੁਸੀਂ ਬਸ ਚਿੱਤ 'ਚ ਰੱਖਣਾ ਕਿ ਉਹ ਗੱਲ ਕਿਹੜੀ ਸੀ ਜਿੱਥੇ ਅਸੀਂ ਖੜੇ ਸਾਂ। ਸਾਡੀਆਂ ਗੱਲਾਂ ਹੀ ਇੰਨੀਆਂ ਨੇ, ਉਹ ਕਰ ਲਾਂਗੇ। ਹਾਂ, ਲੇਕਿਨ ਇੱਕ ਇੱਥੇ ਕਿਉਂਕਿ ਸਾਡੇ ਕੋਲ ਚਾਹ ਆ ਗਈ, ਸੋਚਾਂ ਨੂੰ ਵੀ ਕਹਾਂਗੇ ਕਿ ਉਹ ਵੀ ਜਰਾ ਘੁੱਟ ਲਾ ਲੈਣ ਇੱਕ, ਹੈ ਤੇ ਜਿਹੜਾ ਮਰਜ਼ੀ ਲਾ ਲੈਣ, ਸਾਨੂੰ ਵੀ ਕੋਈ ਇਤਰਾਜ਼ ਨਹੀਂ। ਉਹਨਾਂ ਦੀ ਆਪਣੀ ਮਰਜ਼ੀ, ਮੌਸਮ ਦੇ ਹਿਸਾਬ ਨਾਲ ਕਾਹਵਾ ਪੀ ਲੈਣ, ਬੇਸ਼ੱਕ ਉਹ ਕੌਫੀ ਪੀ ਲੈਣ ਜਾਂ ਚਾਹ ਪੀ ਲੈਣ, ਅਸੀਂ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ, ਉਹਨਾਂ ਦੀ ਮਰਜ਼ੀ ਹੈ। ਭਾਵ ਮੁਸ਼ਤਾਕ ਦੀ ਸ਼ਕਰਕੰਦੀ ਵੀ ਖਾ ਸਕਦਾ ਜਦੋਂ ਦਿਲ ਕਰੇ। ਉਹ ਵੀ ਅੱਜ ਆ ਕੇ ਬੈਠਾ ਆਪਣਾ ਰੇਹੜੀ ਬਾਣ ਯਾਰ, ਇਹਨਾਂ ਦੇ ਵੀ ਇੰਟਰਵਿਊ ਕਰਨੇ ਨੇ। ਹਾਂਜੀ, ਇਹਨਾਂ ਨਾਲ ਵੀ ਗੱਲਾਂ ਕਰਨ ਵੀ ਕਿਸ ਭਾਅ ਵਿਕਦੀ ਹੈ, ਗੈਸ ਵਾਲਾ ਕੰਮ ਛੱਡ ਕੇ ਇਹ ਰੇਹੜੀ ਹੈ, ਫਰੂਟ ਦੀ ਰੇਹੜੀ ਲਾ ਲਈ ਹੈ। ਅਸੀਂ ਵੀ ਲਾਈਆਂ ਸਨ ਤੇ ਇਸ ਕਰਕੇ ਭਾਅ ਨੂੰ ਪੁੱਛਾਂਗੇ ਵੀ ਜਾਂ ਭਾਅ ਲੱਗਦਾ ਤਾਂ ਨਹੀਂ ਵੱਡਾ, ਲੇਕਿਨ ਚਲੋ ਜਿਹੜਾ ਮਜ਼ਦੂਰ ਹੈ ਸਾਡੇ ਤੋਂ ਵੱਡਾ ਭਾਈ, ਸਾਡੇ ਨੂੰ ਸਲਾਮ। ਹਾਂਜੀ, ਤੇ ਨਾਲ ਉਹ ਅਲੀ ਰਜ਼ਾ ਵੀ ਬੈਠਾ ਹੈ, ਜਿਵੇਂ ਜੋੜਾਂ 'ਚ ਬੈਠਾ ਹੁੰਦਾ ਤੇ ਦੇਖਦਾ
ਹੈ ਨਾ, ਤੇ ਨਾਲੇ ਢੋਲ ਆ ਕੇ ਨਾਲ ਢੋਲ ਆ ਕੇ ਇੰਜ ਢੋਲ ਆ ਕੇ ਬਹਿ ਗਿਆ ਜਿਵੇਂ ਇੱਥੇ ਪਿਛਲੇ 2-3 ਮਹੀਨੇ ਤੋਂ ਬੈਠਾ ਤੇ ਇਹਨੂੰ ਹਿਲਾਇਆ ਨਹੀਂ ਕਿਸੇ ਨੇ, ਐਸਾ ਜਮੂਦ ਹੋਇਆ ਇਹਨੂੰ, ਠੀਕ ਹੈ ਨਾ। ਬਹਰਹਾਲ ਇਹ ਗੱਲਾਂ ਜਾਰੀ ਨੇ ਜੀ, ਆਪਣੇ ਸੁਣਨ ਵਾਲਿਆਂ ਨੂੰ ਅਸੀਂ ਕਹਾਂਗੇ ਅਮਾਰ ਸ਼ਾਹ ਪੰਜਾਬੀ ਜੀ ਸਾਡੇ ਨਾਲ ਨੇ, ਪੰਜਾਬ ਨੈਸ਼ਨਲ ਮੂਵਮੈਂਟ ਦੇ ਮੋਹਰੀ ਨੇ, ਔਰ ਇਹ ਦੱਸਦੀ ਹੈ ਕਿ ਇੱਕ ਰੈਲੀ ਕੱਢੀ ਜਾ ਰਹੀ ਹੈ ਜਿਹੜੀ ਹਫਤੇ ਨੂੰ 11 ਵਜੇ ਸਵੇਰੇ ਦਰਬਾਰ ਸ਼ਾਹ ਹੁਸੈਨ ਮਾਧੋਲਾਲ ਹੁਸੈਨ ਭਗਵਾਨਪੁਰੇ ਤੋਂ ਤੁਰੇਗੀ ਔਰ ਉਹ ਪ੍ਰੈਸ ਕਲੱਬ ਲਾਹੌਰ ਤੱਕ ਆਏਗੀ। ਸਭ ਮਿੱਤਰਾਂ ਨੂੰ, ਜਿੰਨੇ ਵੀ ਸੁਣਨ ਵਾਲੇ, ਜਿੰਨੇ ਵੀ ਨੇੜੇ ਤੇੜੇ ਦੇ ਨੇ, ਉਹਨਾਂ ਨੂੰ ਅਸੀਂ ਸੱਦਾ ਦਿੰਦੇ ਹਾਂ ਕਿ ਉਚੇਚੇ ਤੌਰ 'ਤੇ ਆਉਣ। ਮੈਂ ਵੀ ਉੱਥੇ ਹੋਵਾਂਗਾ, ਹੋਰ ਵੀ ਪੰਜਾਬੀ ਬੋਲੀ ਨਾਲ, ਪੰਜਾਬੀ ਆਰਟ, ਲਿਟਰੇਚਰ, ਕਲਚਰ ਔਰ ਸਿਆਸਤ ਨਾਲ ਜੁੜੇ ਹੋਏ ਬਹੁਤ ਸਾਰੇ ਦੋਸਤ ਸਭ ਉੱਥੇ ਆਉਣਗੇ, ਐਕਟਿਵਿਸਟ ਸਾਰੇ ਆਉਣਗੇ, ਬੀਬੀਆਂ ਬੀਬੇ ਸਾਰੇ ਆਉਣਗੇ, ਤੁਸੀਂ ਵੀ ਸਾਰਿਆਂ ਨੇ ਆਉਣਾ ਜੀ। ਤੇ ਅਸੀਂ ਇਹ ਆਵਾਜ਼ ਚੁੱਕੀਏ ਕਿ ਗੂੰਗਾ ਬੋਲਾ ਪੰਜਾਬ ਜਿਹੜਾ ਉਹ ਆਪਣੀ ਜ਼ੁਬਾਨ ਮੰਗਦਾ, ਉਹਨੂੰ ਉਸ ਜ਼ੁਬਾਨ ਦੇ ਵਿੱਚ ਲਿਖਾਇਆ ਪੜ੍ਹਾਇਆ ਜਾਵੇ ਔਰ ਪੰਜਾਬ ਦੇ ਹੱਕਾਂ ਦੀ ਰਾਖੀ ਵਾਸਤੇ ਵੀ ਆਵਾਜ਼ ਚੁੱਕੀ ਜਾਏ। ਅਸੀਂ ਕੁਰਬਾਨੀਆਂ ਦੇ ਦੇ ਕਮਲੇ ਹੋ ਗਏ ਹਾਂ ਮੁਲਕ ਦੇ ਬਣਨ ਤੋਂ ਲੈ ਕੇ ਤੇ ਹੁਣ ਤੱਕ, ਤੇ ਅਸੀਂ ਆਪਣਾ ਕੱਖ ਨਹੀਂ ਛੱਡਿਆ ਵੱਡੇ ਹੋਣ ਦੇ ਚੱਕਰ 'ਚ। ਤੇ ਉਹ ਵੱਡੇ ਪਤਾ ਨਹੀਂ ਸੀ, ਸਾਡੇ ਵੱਡੇ ਹੀ ਨਹੀਂ ਸਨ ਜਿਹੜੇ ਬਣੇ ਫਿਰਦੇ। ਇਹ ਵੀ ਇੱਕ ਸਵਾਲ ਹੈ ਕਿ ਪੰਜਾਬ ਨੂੰ ਜਿਹਨਾਂ ਲੋਕਾਂ ਨੇ ਲੀਡ ਕੀਤਾ, ਪੰਜਾਬ ਦੇ ਵਸੀਲਿਆਂ ਦੇ, ਪੰਜਾਬ ਦੇ ਲੋਕਾਂ ਦੇ ਜਿਹੜੇ ਫੈਸਲੇ ਕੀਤੇ ਨੇ, ਇਹ ਵੀ ਕਿਸੇ ਗੈਰ ਪੰਜਾਬੀ ਸੋਚ ਵਾਲੇ ਲੋਕਾਂ ਨੇ ਕੀਤੇ ਨੇ। ਇਹ ਨਹੀਂ ਕਿ ਅਸੀਂ ਕੋਈ ਕੌਮ ਪ੍ਰਸਤ ਤੇ ਬਹੁਤ ਦੂਸਰੀਆਂ ਕੌਮਾਂ ਘਟੀਆਂ ਨੇ ਜੀ, ਮਾੜੀਆਂ ਨੇ, ਤੁਸੀਂ ਬੜੇ ਚੰਗੇ ਆ, ਇਹ ਗੱਲ ਨਹੀਂ ਹੈ। ਅਸੀਂ ਤਾਂ ਇੱਥੇ ਦੇ ਵਸਣ ਵਾਲੇ ਜੀਆਂ ਦੀ ਗੱਲ ਕਰਦੇ, ਉਹਨਾਂ ਦੇ ਹੱਕਾਂ ਦੀ ਗੱਲ ਕਰਦੇ, ਉਹਨਾਂ ਦੀ ਖੁਸ਼ੀ, ਉਹਨਾਂ ਦੀ ਖੁਸ਼ਹਾਲੀ, ਉਹਨਾਂ ਦੀ ਆਜ਼ਾਦੀ, ਉਹਨਾਂ ਦੀ ਤਰੱਕੀ ਦੀ ਗੱਲ ਕਰਦੇ। ਇਹਦੇ ਮਤਲਬ ਇਹ ਨਹੀਂ ਹੈ ਕਿ ਅਸੀਂ ਇੱਕ ਬਹੁਤ ਕੱਟੜ ਬੁਨਿਆਦ ਪ੍ਰਸਤ, ਕੌਮ ਪ੍ਰਸਤ ਕੋਈ ਫਿਕਰ ਲੈ ਕੇ ਬੈਠੇ ਹੋਏ ਹਾਂ, ਐਸੀ ਕੋਈ ਗੱਲ ਨਹੀਂ। ਲੇਕਿਨ ਇੰਨੀ ਗੱਲ ਹੈ ਕਿ ਆਪਣੀ ਬੋਲੀ, ਆਪਣੇ ਕਲਚਰ, ਆਪਣੀ ਮਿੱਟੀ, ਆਪਣੇ ਇਲਮ, ਆਪਣੇ ਵਿਰਸੇ ਦੀ ਸਾਂਭ ਸੰਭਾਲ ਔਰ ਆਪਣੇ ਲੋਕਾਂ ਦੀ ਖੁਸ਼ੀ ਔਰ ਆਜ਼ਾਦੀ ਔਰ ਖੁਸ਼ਹਾਲੀ ਔਰ ਤਰੱਕੀ ਦੀ ਜਿਹੜੀ ਗੱਲ ਹੈ, ਉਹ ਸਾਡਾ ਹੱਕ ਬਣਦਾ, ਉਹ ਹਰ ਕੌਮ ਦੇ ਬੰਦੇ ਦਾ ਹੱਕ ਬਣਦਾ। ਔਰ ਇਹ ਸਵਾਲ ਵੀ ਪੁੱਛਣਾ ਸਾਡਾ ਹੱਕ ਬਣਦਾ ਹੈ ਕਿ ਰੱਦ ਤਾਂ ਕਰ ਰਿਹਾ, ਕੋਈ ਰੀਜ਼ਨਿੰਗ ਤੇ ਦੱਸੋ। ਉਹ ਬੜਾ ਸਾਨੂੰ ਪਤਾ ਸਾਰਾ, ਉਹ ਵੀ ਅਸੀਂ ਉਹਦੇ ਤੇ ਵੀ ਗੱਲਾਂ ਕਰਾਂਗੇ ਕਿ ਪੰਜਾਬ ਦੇ ਲੋਕ ਆਪਣੀ ਬੋਲੀ ਦੇ ਹਵਾਲੇ ਨਾਲ ਜਿਹੜੇ ਅੱਜ ਵਿਚਾਰੇ ਕੰਪਲੈਕਸਿਸ ਦਾ ਸ਼ਿਕਾਰ ਨੇ, ਅਹਿਸਾਸੇ ਕਮਤਰੀ ਵੀ ਹੋਇਆ ਹੈ ਕਿ ਅਨਪੜ੍ਹਾਂ ਦੀ, ਪੇਂਡੂਆਂ ਦੀ ਗੈਰ ਇਲਮੀ ਜੀ ਬੋਲੀ ਹੈ ਤੇ ਇਹਦੇ ਨਾਲ ਕੋਈ ਰੋਟੀ ਰੁਜ਼ਗਾਰ ਜਾਂ ਜ਼ਿੰਦਗੀ ਦਾ ਮਿਆਰ ਨਹੀਂ ਜੇ ਜੁੜਿਆ ਹੋਇਆ। 100 ਮਾਮਲੇ, 100 ਗੱਲਾਂ ਨੇ, ਤੇ ਅੱਜ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹਦੇ ਉੱਤੇ ਨੱਕ ਮੂੰਹ ਵੱਟੇ ਜਾਂਦੇ ਨੇ, ਮਿਹਣੇ ਮਾਰੇ ਜਾਂਦੇ ਨੇ, ਤੁਸੀਂ ਤੇ ਪਿੱਛੇ ਲੈ ਕੇ ਜਾ ਰਹੇ ਹੋ ਗੱਲਾਂ ਨੂੰ, ਹਾਲਾਂਕਿ ਗਦਾਰ ਬਣਾ ਦਿੰਦੇ ਨੇ। ਹਾਂਜੀ ਹਾਂਜੀ, ਬੜਾ ਕੁਝ ਹੁੰਦਾ, ਬੜਾ ਕੁਝ ਹੁੰਦਾ। ਸੋ ਅਸੀਂ ਹੁਣ ਇੱਕ ਗਾਉਣ ਸੁਣਾਉਣਾ ਹੈ ਪੰਜਾਬੀ ਦਾ ਵਧੀਆ ਜਿਹਾ, ਤੇ ਉਸ ਤੋਂ ਬਾਅਦ ਅਸੀਂ ਆਵਾਂਗੇ ਨਾਲ ਚਾਹ ਦਾ ਘੁੱਟ ਲਾਵਾਂਗੇ।